ਤੇ ਇਹ ਦੱਸੋ ਕਿ 2025 ਜਿਹੜਾ ਹੈ ਖੇਡਾਂ ਦੇ ਹਵਾਲੇ ਨਾਲ ਕਿਹੋ ਜਿਹਾ ਰਿਹਾ ਪਾਕਿਸਤਾਨ ਵਾਸਤੇ? ਰਿਜ਼ਵਾਨ ਆਸਫ ਸਾਹਿਬ, ਸਭ ਤੋਂ ਪਹਿਲੇ ਤਾਂ ਤੁਹਾਡਾ ਬਹੁਤ ਸ਼ੁਕਰੀਆ ਕਿ ਤੁਸੀਂ ਆਪਣੇ ਮਕਬੂਲ ਤਰੀਨ ਜਿਹੜਾ ਪ੍ਰੋਗਰਾਮ ਵਿਹੜਾ ਦੇ ਵਿੱਚ ਦਾਅਵਤ ਦਿੱਤੀ। ਔਰ ਜਿੱਥੋਂ ਤੱਕ 2025 ਦੀ ਗੱਲ ਹੈਗੀ ਹੈ, ਇਹ ਬੜੀਆਂ ਖੁਸ਼ਖਬਰੀਆਂ ਵੀ ਲੈ ਕੇ ਆਇਆ ਹੈ, ਸਾਨੂੰ ਨਾਕਾਮੀਆਂ ਵੀ ਹੋਈਆਂ ਨੇ, ਲੇਕਿਨ ਸਭ ਤੋਂ ਜ਼ਿਆਦਾ ਜਿਹੜੀਆਂ ਸਾਨੂੰ ਖੁਸ਼ਖਬਰੀਆਂ ਮਿਲੀਆਂ ਨੇ ਉਹ ਕ੍ਰਿਕਟ ਦੇ ਵਿੱਚੋਂ ਮਿਲੀਆਂ ਹੈਗੀਆਂ ਨੇ। ਔਰ ਜਿਹੜਾ ਸਾਡਾ ਸਟਾਰਟ ਹੈਗਾ ਸੀ ਉਹ ਬੜਾ ਤਕਰੀਬਨ ਕੁਛ ਮਾਯੂਸ ਕੁਨ ਹੈਗਾ ਸੀ। ਸਾਡੇ ਖਿਡਾਰੀ ਜਿਹੜੇ ਹੈਗੇ ਨੇ ਮੁਖਤਲਿਫ ਖੇਲਾਂ ਦੇ, ਕ੍ਰਿਕਟ ਸਮੇਤ ਦੂਸਰੇ ਜਿਹੜੇ ਗੇਮਾਂ ਸੀ ਉਹ ਮਾਯੂਸ ਕੁਨ ਸੀ, ਲੇਕਿਨ ਜਿਉਂ ਸਾਲ ਅੱਗੇ ਵੱਧਦਾ ਗਿਆ ਉਹਦੇ ਬਾਅਦ ਪਾਕਿਸਤਾਨੀ ਜਿਹੜੇ ਪਲੇਅਰ ਨੇ ਉਹਨਾਂ ਦੀ ਕਾਰਕਰਦਗੀ 'ਚ ਵੀ ਬਿਹਤਰੀ ਆਈ। ਇਹਦੀ ਵੱਡੀ ਮਿਸਾਲ ਮੈਂ ਰਿਜ਼ਵਾਨ ਸਾਹਿਬ ਮੈਂ ਤੁਹਾਨੂੰ ਦਿਆਂਗਾ ਕਿ ਪਿਛਲੇ ਮਹੀਨੇ ਅਸੀਂ 4 ਇੰਟਰਨੈਸ਼ਨਲ ਟਾਈਟਲ ਜਿੱਤੇ ਗਏ ਸੀ। ਠੀਕ ਹੈ, ਇਹ ਬੜੀ ਵੱਡੀ ਕਾਮਯਾਬੀ ਹੈਗੀ ਸੀ। ਔਰ ਉਹਦੇ ਵਿੱਚ ਅਸੀਂ ਇੱਕ ਦਫਾ ਨਹੀਂ, ਦੋ ਤਾਂ ਕਈ ਦਫਾ ਅਸੀਂ ਇੰਡੀਆ ਨੂੰ ਜਿਹੜਾ ਗਾ ਨਾ ਮੁਖਤਲਿਫ ਖੇਲਾਂ ਦੇ ਵਿੱਚ ਮੈਦਾਨਾਂ ਦੇ ਵਿੱਚ ਸ਼ਿਕਸਤ ਦਿੱਤੀ। ਪਾਕਿਸਤਾਨ ਦਾ ਜਿਹੜਾ ਸਬਜ਼ ਹਲਾਲੀ ਪਰਚਮ ਸੀ ਉਹਨੂੰ ਉੱਚਾ ਕੀਤਾ, ਸਬਜ਼ ਉਹਨੂੰ ਅਸੀਂ ਲਹਿਰਾਇਆ। ਔਰ ਹੁਣ ਵੀ ਜਿਹੜਾ ਹੈਗਾ ਇਖਤਤਾਮ ਹੈਗਾ ਉਹ ਵੀ ਬੜੇ ਐਸਨ ਤਰੀਕੇ ਨਾਲ ਕੀਤਾ। ਜਿਹੜੇ ਸਾਡੇ ਨਵੇਂ ਮੁੰਡੇ ਹੈਗੇ ਨੇ, ਸਪੈਸ਼ਲੀ ਆ ਜਿਹੜਾ ਅੰਡਰ 19 ਏਸ਼ੀਆ ਕੱਪ ਹੋਇਆ ਦੁਬਈ ਦੇ ਵਿੱਚ, ਉਹਦੇ ਵਿੱਚ ਤਾਂ ਮੁੰਡਿਆਂ ਨੇ ਕਮਾਲ ਕਰ ਦਿੱਤਾ ਹੈਗਾ। ਸਮੀਰ ਮਿਨਾਜ਼ ਦੇਖ ਲਓ 172 ਸਕੋਰ ਕਰਦਾ ਹੈ, ਔਰ 172 ਸਕੋਰ ਪੂਰੀ ਇੰਡੀਆ ਦੀ ਟੀਮ ਮਿਲ ਕੇ ਨਹੀਂ ਕਰ ਸਕੀ ਹੈਗੀ। ਫਾਈਨਲ ਮੈਚ ਹੈਗਾ ਸੀ, ਬੜਾ ਵੱਡਾ ਮੈਚ ਹੈਗਾ ਸੀ, ਔਰ ਇਹਦੇ ਵਿੱਚ ਇਹ ਨਿੱਕੇ ਮੁੰਡਿਆਂ ਨੇ ਜਿਹੜਾ ਗਾਣਾ ਇੰਨੀ ਸ਼ਾਨਦਾਰ ਕਾਰਕਰਦਗੀ ਦਿਖਾਈ ਕਿ ਇਸ ਤੋਂ ਪਹਿਲੇ ਜਿਸ ਤਰ੍ਹਾਂ ਤੁਸੀਂ ਪਹਿਲੇ ਵੀ ਜ਼ਿਕਰ ਕੀਤਾ ਹੈਗਾ ਕਿ ਅਸੀਂ ਰਾਈਜ਼ਿੰਗ ਸਟਾਰ ਏਸ਼ੀਆ ਕੱਪ ਜਿੱਤਿਆ, ਉਹਦੇ ਵਿੱਚ ਵੀ ਅਸੀਂ ਇੰਡੀਆ ਨੂੰ ਹਰਾਇਆ ਹੈਗਾ ਸੀ। ਹੁਣ ਅਸੀਂ ਅੰਡਰ 19 ਵਰਲਡ ਕੱਪ ਜਿਹੜਾ ਏਸ਼ੀਆ ਕੱਪ ਹੈ ਇਹ ਵੀ ਜਿੱਤਿਆ ਹੈ। ਔਰ ਚੂँਕਿ ਇੰਡੀਆ ਪਾਕਿਸਤਾਨ ਦਾ ਜਿਹੜਾ ਮੁਕਾਬਲਾ ਹੁੰਦਾ ਬੜਾ ਮਜ਼ੇਦਾਰ ਹੁੰਦਾ ਹੈ, ਤੇ ਇਹ ਜਿਹੜਾ ਗਾਣਾ ਅਸੀਂ ਤਵੱਕੋ ਕਰ ਰਹੇ ਸੀ ਬੜਾ ਸਨਸਨੀਖੇਜ਼ ਦਿਲਚਸਪ ਹੋਏਗਾ, ਲੇਕਿਨ ਵਨ ਸਾਈਡਡ ਮੈਚ ਇਹ ਸਾਰੀ ਦੀ ਸਾਰੀ ਜਿਹੜੀ ਹੈਗੀ ਹੈ ਨਾ, ਮੈਂ ਸਮਝਦਾ ਵਾਂ ਕਿ ਕ੍ਰੈਡਿਟ ਜਿਹੜਾ ਹੈਗਾ ਹੈ ਨਾ ਨਵੇਂ ਮੁੰਡਿਆਂ ਨੂੰ ਜਾਂਦਾ ਹੈ, ਪਾਕਿਸਤਾਨ ਕ੍ਰਿਕਟ ਬੋਰਡ ਨੂੰ ਜਾਂਦਾ ਹੈ, ਪਾਕਿਸਤਾਨ ਦੀ ਜਿਹੜੀ ਟੀਮ ਮੈਨੇਜਮੈਂਟ ਹੈ ਉਹਨੂੰ ਇਹ ਸਾਰਾ ਕ੍ਰੈਡਿਟ ਜਾਂਦਾ ਹੈਗਾ। ਤੇ ਇਹਦੇ ਇਲਾਵਾ ਜਿਹੜਾ ਹੈਗਾ ਨਾ ਅਰਸ਼ਦ ਨਦੀਮ, ਇਹਨੇ ਵੀ ਪਾਕਿਸਤਾਨ ਦਾ ਜਿਹੜਾ ਹੈਗਾ ਹੈ ਨਾ ਕੰਡ ਨਹੀਂ ਥੱਲੇ ਲੱਗਣ ਦਿੱਤੀ ਹੈਗੀ। ਇਹਨੇ ਆਪਣਾ ਇਸਲਾਮੀ ਸੋਲੀਡੈਰਿਟੀ ਗੇਮਸ ਹੋਈਆਂ ਸੀ ਸਾਊਦੀ ਅਰਬ ਦੇ ਵਿੱਚ, ਉਹਦੇ ਵਿੱਚ ਪਾਕਿਸਤਾਨ ਦੀ ਤਰਫੋਂ ਵਾਹਦ ਇਹ ਐਥਲੀਟ ਹੈਗਾ ਸੀ ਜਿਹਨੇ 골ਡ ਮੈਡਲ ਜਿੱਤਿਆ ਹੈਗਾ। ਔਰ ਉਹਦੇ ਬਾਅਦ ਇਹ ਹੁਣ ਆਪਣਾ 18 ਸਾਲ ਦੇ ਬਾਅਦ ਕਰਾਚੀ ਦੇ ਵਿੱਚ ਵੀ ਨੈਸ਼ਨਲ ਗੇਮਸ ਹੋਈਆਂ ਨੇ, ਉਹਦੇ ਵਿੱਚ ਵੀ ਅਰਸ਼ਦ ਨਦੀਮ ਗਿਆ ਹੈ, ਉੱਥੇ ਜਾ ਕੇ 골ਡ ਮੈਡਲ ਜਿੱਤ ਕੇ ਲਿਆਇਆ ਹੈਗਾ। ਇਹ ਐਸਾ ਪਲੇਅਰ ਹੈਗਾ ਜਿਹਦੇ ਕੋਲ ਵਸਾਇਲ ਨਹੀਂ ਵੀ ਹੈਗੇ, ਲੇਕਿਨ ਇਹ ਬਾਵਜੂਦ ਸਮੀਰ ਸਾਹਿਬ ਇਹ ਦੱਸੋ ਕ੍ਰਿਕਟ ਦੀ ਗੱਲ ਕਰ ਰਹੇ ਹਾਂ ਜੀ। ਅੱਛਾ 2005 ਚ ਜਿਹੜਾ ਕ੍ਰਿਕਟ ਦੇ ਵਾਲੇ ਨਾਲ ਫੱਡਾ ਸਾਹਮਣੇ ਆਇਆ ਉਹ PSL ਦਾ ਹੈ ਜੀ ਜੀ। ਕੋਈ ਨਿਕਲ ਗਿਆ, ਤੁਹਾਨੂੰ ਪਤਾ ਹੀ ਅਲੀ ਤਰੀਨ ਸਾਹਿਬ ਜਿਹੜੇ ਗੁੱਸੇ ਕਰ ਬੈਠੇ ਨੇ, ਮੋਹਸਨ ਨਕੀ ਸਾਹਿਬ ਦਾ ਵੀ ਮਾਮਲਾ ਚੱਲ ਰਿਹਾ ਉਹਦੇ ਨਾਲ। PSL ਦਾ 2025 ਕਿਸ ਤਰ੍ਹਾਂ ਰਿਹਾ ਤੇ 2026 ਚ ਕੀ ਵੇਖ ਰਹੇ ਹੋ PSL ਨੂੰ? ਜੀ ਜਿੱਥੋਂ ਅਗਰ ਅਸੀਂ ਪਾਕਿਸਤਾਨ ਸੁਪਰ ਲੀਗ, ਠੀਕ ਹੈ, ਪਾਕਿਸਤਾਨ ਕ੍ਰਿਕਟ ਬੋਰਡ ਦਾ ਇੱਕ ਬ੍ਰਾਂਡ ਹੈਗਾ, ਔਰ ਚੂँਕਿ ਇਹਦਾ ਜਿਹੜਾ ਫਾਈਨਲ ਹੋਇਆ ਸੀ ਲਾਹੌਰ ਕਜ਼ਾਫੀ ਸਟੇਡੀਅਮ ਦੇ ਵਿੱਚ ਹੀ ਹੋਇਆ ਸੀ, ਔਰ ਮੈਂ ਚੂँਕਿ ਮੈਚ ਦਾ ਚਸ਼ਮਦੀਦ ਗਵਾਹ ਵੀ ਹੈਗਾ ਵਾ। ਇਹ ਬੜਾ ਸਨਸਨੀਖੇਜ਼ ਫਾਈਨਲ ਹੋਇਆ ਸੀ, ਔਰ ਉਹਦੇ ਬਾਅਦ ਜਿਹੜਾ ਗਾ ਨਾ ਪਤਾ ਨਹੀਂ ਲੱਗ ਰਿਹਾ ਕਿਹੜੀ ਟੀਮ ਜਿੱਤੇਗੀ, ਲੇਕਿਨ ਜਿਹੜਾ ਗਾ ਨਾ ਆਖਰੀ ਓਵਰ ਦੇ ਵਿੱਚ ਆਖਰੀ ਗੇਂਦ ਤੇ ਜਾ ਕੇ ਇਹਦਾ ਡਿਸੀਜਨ ਹੋਇਆ ਔਰ ਲਾਹੌਰ ਕਲੰਦਰ ਤੀਸਰੀ ਦਫਾ ਚੈਂਪੀਅਨ ਬਣਿਆ। ਬੜਾ ਜ਼ਬਰਦਸਤ, ਕਿਉਂਕਿ ਇਹਦੇ ਵਿੱਚ ਇਹੋ ਹੀ ਮੈਂ ਸਮਝਦਾ ਵਾ ਕਿ ਜਦੋਂ ਮੈਚ ਫਸਦੇ ਨੇ ਇਸ ਤਰੀਕੇ ਨਾਲ ਇਹੋ ਹੀ ਕਾਮਯਾਬੀ ਹੁੰਦੀ ਹੈ। ਔਰ ਜੋੜ ਪੈਂਦਾ ਹੈ, ਪਤਾ ਲੱਗਦਾ ਹੈ ਕਿ ਇਹਦੇ ਵਿੱਚ ਜਿਹੜੀ ਕਿ ਨਾ ਦੋਨੋਂ ਟੀਮਾਂ ਹਮ ਪੱਲਾ ਹੈਗੀਆਂ ਨੇ। ਇਹ ਨਹੀਂ ਵਨ ਸਾਈਡਡ ਮੈਚ ਹੋ ਗਿਆ ਤੇ ਤੁਸੀਂ ਜਿਹੜਾ ਗਾ ਨਾ ਜਿਹੜੇ ਸ਼ਾਇਕੀਨ ਹੈਗੇ ਨੇ ਉਹ ਵੀ ਮਾਯੂਸੀ ਦਾ ਸ਼ਿਕਾਰ ਹੋ ਕੇ ਤੇ ਸਟੇਡੀਅਮ ਤੋਂ ਬਾਹਰ ਆ ਜਾਣ। ਨਹੀਂ, ਇਹਦੇ ਵਿੱਚ ਬੜਾ ਜ਼ਬਰਦਸਤ ਮੁਕਾਬਲਾ ਹੋਇਆ ਸੀ। ਹੁਣ ਇੱਕ ਨਵਾਂ ਜਿਹੜਾ ਹੈਗਾ ਨਾ ਪ੍ਰੈਕਟੀਕਲ ਕਰ ਰਿਹਾ ਪਾਕਿਸਤਾਨ ਕ੍ਰਿਕਟ ਬੋਰਡ। ਪਹਿਲੇ ਹਮੇਸ਼ਾ ਜਿਹੜੀ ਹੈਗੀਆਂ ਨੇ 10 ਟੀਮਾਂ ਰਹੀਆਂ ਨੇ, ਇਹਦੇ ਜਿਹੜੇ ਰਿਜ਼ਵਾਨ ਸਾਹਿਬ 10 ਐਡੀਸ਼ਨ ਹੋਏ ਨੇ, ਮੈਂ 10 ਮੈਚਾਂ ਦੇ 10 ਦੀ ਕਵਰੇਜ ਕੀਤੀ ਹੈ, ਚਾਹੇ ਪਾਕਿਸਤਾਨ ਹੈ ਚਾਹੇ ਪਾਕਿਸਤਾਨ ਤੋਂ ਬਾਹਰ ਹੈਗੇ ਨੇ, ਸਾਰੇ ਮੈਂ ਕੀਤੇ। ਹੁਣ 11ਵਾਂ ਐਡੀਸ਼ਨ ਜਿਹੜਾ ਹੈਗਾ ਨਾ ਪਹਿਲੀ ਦਫਾ ਪ੍ਰੈਕਟਿਸ ਕੀਤੀ ਜਾ ਰਹੀ ਹੈ ਕਿ ਟੀਮਾਂ ਨੂੰ ਵਧਾ ਕੇ 6 ਤੋਂ 8 ਤੱਕ ਲੈ ਕੇ ਜਾ ਰਹੇ ਨੇ। ਔਰ ਸਾਡੇ ਵਾਸਤੇ ਇੱਕ ਹੋਰ ਖੁਸ਼ਖਬਰੀ ਹੈਗੀ ਹੈ ਕਿ ਜਿਹੜਾ ਇਸ ਦਫਾ ਜਿਹੜਾ ਹੈਗਾ ਨਾ ਅਸੀਂ ਜਿਹੜੀ PSL ਨੂੰ ਆਜ਼ਾਦ ਕਸ਼ਮੀਰ ਦੇ ਵਿੱਚ ਵੀ ਲੈ ਕੇ ਜਾ ਰਹੇ ਹਾਂ। ਹਾਂਜੀ, ਬੜੀ ਸੋਹਣੀ ਗੱਲ ਹੈ। ਠੀਕ ਹੈ, ਉੱਥੇ ਜਿਹੜਾ ਹੈਗਾ ਨਾ ਮੁਜ਼ੱਫਰਾਬਾਦ ਦੇ ਵਿੱਚ ਬਾਕਾਇਦਾ ਤੌਰ ਤੇ ਸਟੇਡੀਅਮ ਉਹਨੂੰ ਬੜੇ ਤਰੀਕੇ ਨਾਲ ਉਹਨੂੰ ਅਸੀਂ ਸੈੱਟ ਕਰਾਂਗੇ। ਔਰ ਉੱਥੇ ਜਿਹੜੇ ਇਹ ਨਹੀਂ ਸਿਰਫ ਕੋਈ ਪਾਕਿਸਤਾਨੀ ਜਿਹੜੇ ਆਜ਼ਾਦ ਕਸ਼ਮੀਰ ਦੇ ਲੋਕ ਨੇ, ਕ੍ਰਿਕਟ ਲਵਰ ਹੈਗੇ ਨੇ, ਉੱਥੋਂ ਵੱਡੇ ਪਲੇਅਰ ਵੀ ਆਉਂਦੇ ਨੇ। ਅਲੀ ਤਰੀਨ ਜਿਹੜਾ ਹੈ ਉਹ ਰਾਜ਼ੀ ਹੋਏਗਾ ਕਿ ਨਹੀਂ ਹੋਏਗਾ? ਨਹੀਂ, ਹਾਲੀ ਤੱਕ ਜਿਹੜੀ ਸੂਰਤ-ਹਾਲ ਨਜ਼ਰ ਆ ਰਹੀ ਹੈ ਅਲੀ ਤਰੀਨ ਪਿੱਛੇ ਚਲੇ ਜਾਣਗੇ। ਹੁਣ ਜਿੱਥੋਂ ਤੱਕ ਜਿਹੜੀਆਂ ਮੁਸੱਦਕਾ ਖਬਰਾਂ ਆ ਰਹੀਆਂ ਹੈਗੀਆਂ ਨੇ, ਇਹ ਜਿਹੜੀ ਟੀਮ ਹੈਗੀ ਹੈ ਚੂँਕਿ ਹੁਣ ਜਿਹੜੀ ਬਿਡ ਹੋਣੀ ਹੈ 8 ਜਨਵਰੀ ਨੂੰ 2 ਟੀਮਾਂ ਦੀ ਹੋਣੀ ਹੈ, ਔਰ ਚੂँਕਿ ਹਾਲੀ ਤੱਕ ਮੁਲਤਾਨ ਸੁਲਤਾਨ ਜਿਹੜਾ ਗਾ ਇਸ ਦੌਰ 'ਚ ਸ਼ਾਮਲ ਨਹੀਂ ਹੈਗੀ। ਸਾਡੇ ਜ਼ਰਾਏ ਦੱਸਦੇ ਗਏ ਨੇ ਕਿ ਇਹ ਜਿਹੜੀ ਟੀਮ ਹੈਗੀ ਹੈ ਨਾ ਵਕਤੀ ਤੌਰ ਤੇ ਪਾਕਿਸਤਾਨ ਕ੍ਰਿਕਟ ਬੋਰਡ ਇਹਨੂੰ ਓਨ ਕਰ ਲੇਗਾ। ਪਾਕਿਸਤਾਨ ਕ੍ਰਿਕਟ ਬੋਰਡ ਦੀ ਵਾਹ ਟੀਮ ਹੋਏਗੀ
ਜਿਹੜੀ ਮੁਲਤਾਨ ਸੁਲਤਾਨ ਇਹਨੂੰ ਔਨ ਕਰੇਗਾ, ਬਾਕੀ 2 ਨਵੀਆਂ ਯਾਨੀ ਕਿ ਟੀਮਾਂ ਵੇਚਿਆ ਨਹੀਂ ਜਾਏਗਾ, ਯਾਨੀ ਕਿ ਉਸ ਤਰ੍ਹਾਂ ਨਹੀਂ ਵੇਚਿਆ ਜਾਏਗਾ ਫਿਲਹਾਲ। ਜਿੰਨੀ ਦੇਰ ਤੱਕ ਇਹਨਾਂ ਨੂੰ ਕੋਈ ਬਹੁਤ ਅੱਛਾ ਜਿਹੜਾ ਹੈਗਾ ਨਾ ਕੰਪਨੀ ਨਹੀਂ ਮਿਲਦੀ, ਪਾਰਟੀ ਨਹੀਂ ਮਿਲਦੀ, ਉਨੀ ਦੇਰ ਤੱਕ ਅੱਛਾ ਪਾਕਿਸਤਾਨ ਮੀਆਂ ਸਾਹਿਬ, ਗੱਲ ਇਹ ਆ ਕਿ ਸਾਡੀ ਪਾਕਿਸਤਾਨ ਦਾ ਕੌਮੀ ਖੇਲ ਤੇ ਹਾਕੀ ਹੈ ਜੀ। ਪਰ ਪਤਾ ਨਹੀਂ ਕੀ ਗੱਲ ਹੈ ਕਿ ਹਾਕੀ ਕੋਲ ਤੋਜਾ ਨਹੀਂ। ਅਸੀਂ ਵੀ ਦੇਖੋ ਇੰਨੀ ਦੇਰ ਦੀ ਗੱਲ ਕ੍ਰਿਕਟ ਦੀ ਕਰੀ ਜਾ ਰਹੇ ਹਾਂ। ਆ 2025 ਚ ਕੀ ਹਾਕੀ 'ਚ ਅਸੀਂ ਕੁਝ ਕੀਤਾ ਹੈ ਕਿ ਅਸੀਂ ਬਸ ਹੱਥ ਬੰਨ੍ਹ ਕੇ ਰੱਖ ਕੇ ਬੈਠੇ ਹੋਏ ਹਾਂ? ਇਹ ਰਿਜ਼ਵਾਨ ਸਾਹਿਬ, ਅਗਰ ਤੁਸੀਂ ਸੱਚਾ ਮੇਰੇ ਕੋਲ ਪੁੱਛੋ, ਅਸੀਂ ਹੱਥ ਬੰਨ ਕੇ ਜਿਹੜਾ ਹੈਗਾ ਨਾ, ਚੂੰਕਿ ਪਾਕਿਸਤਾਨ ਹਾਕੀ ਫੈਡਰੇਸ਼ਨ ਦੇ ਜਿਹੜੇ ਅਹੁਦੇਦਾਰਾਂ ਦੀ ਕੋਸ਼ਿਸ਼ ਹੈਗੀ ਹੈ ਕਿ ਹਕੂਮਤ ਕੋਲ ਕੰਟਰੋਲ ਲੈ ਕੇ ਪਹੁੰਚ ਜਾਈਏ, ਉਹਨਾਂ ਨੂੰ ਕਹਿ ਦੇ ਕਿ ਇਹਦੇ ਵਿੱਚ ਹੁਣ ਪਾ ਦਿਓ ਜਿਹੜੇ ਹੈਗੇ ਨੇ ਨਾ, ਜਿੰਨੇ ਪੈਸੇ ਪਾ ਦਿਓ ਜਿਹੜੇ ਹੈਗੇ ਨੇ ਨਾ, ਔਰ ਹਕੂਮਤ ਪੈਸੇ ਦਿੰਦੀ ਹੈਗੀ ਹੈ, ਲੇਕਿਨ ਉਹ ਪਤਾ ਨਹੀਂ ਕਿੱਥੇ ਚਲੇ ਜਾਂਦੇ ਹੈਗੇ ਨੇ। ਐਸਾ ਕਸ਼ਕੋਲੇ ਭਰਦਾ ਹੀ ਨਹੀਂ ਹੈਗਾ। ਹੁਣ ਆਖਰੀ ਨੂੰ ਮੈਂ ਤੁਹਾਨੂੰ ਐਗਜ਼ਾਮਪਲ, ਕੋਲ ਤੇ ਥੱਲੇ ਮੋਰੀ ਹੋਣੀ ਹੈ, ਮੋਰੀ ਮੈਨੂੰ ਵੀ ਲੱਗਦਾ ਕਿ ਬੜਾ ਵੱਡਾ ਸੁਰਾਖ ਹੈਗਾ ਕਿ ਉਹ ਹਕੂਮਤ ਪੂਰਾ ਪੈਸਾ ਪਾ ਕੇ ਇੱਕ ਦਫਾ ਭਰ ਦਿੰਦੀ ਹੈ, ਲੇਕਿਨ ਉਹ ਨਾਲ ਹੀ ਉਸੇ ਤਰ੍ਹਾਂ ਖਾਲੀ ਹੋ ਜਾਂਦਾ ਹੈ। ਐਗਜ਼ਾਮਪਲ ਦੇਣਾ ਵਾ ਕਿ ਪਾਕਿਸਤਾਨ ਜਿਹੜੀ ਗਿਆ ਨਾ, ਅਰਜਨਟਾਈਨ ਟੀਮ ਹੋ ਕੇ ਹੁਣ ਆਈ ਹੈ ਪ੍ਰੋ ਹਾਕੀ ਲੀਗ ਦੇ ਵਿੱਚ, ਉਹਦੇ ਵਿੱਚ ਹਕੂਮਤ ਨੇ ਇਹਨਾਂ ਨੇ ਮੰਗੇ ਕਿੰਨੇ 70 ਕਰੋੜ ਰੁਪਇਆ। ਇਹਨਾਂ ਨੇ ਕਿਹਾ ਜੀ ਅਸੀਂ ਪ੍ਰੋ ਹਾਕੀ ਲੀਗ ਜਿਹੜਾ ਗਾਣਾ ਖੇਲਣਾ ਹੈ, ਨਵੇਂ ਮੁੰਡਿਆਂ ਨੂੰ ਐਕਸਪੀਰੀਅੰਸ ਮਿਲੇਗਾ, ਯੂਰਪੀ ਟੀਮਾਂ ਨੂੰ ਖੇਲਾਂਗੇ। ਜਦੋਂ ਕੋਈ ਕਿਸੇ ਕੋਲ ਪੈਸੇ ਲੈਣੇ ਹੁੰਦੇ ਨੇ, ਬੜੇ ਬੜੇ ਜਵਾਸ ਕਰ ਲਿੱਤੇ ਜਾਂਦੇ ਹੈਗੇ ਨੇ, ਠੀਕ ਹੈ। ਇਹ ਕਾਮਯਾਬ ਵੀ ਕੁਝ ਹੋ ਗਏ, ਲੇਕਿਨ ਹਕੂਮਤ ਨੇ ਵੀ ਥੋੜਾ ਜਿਹਾ ਸਿਆਣੇ ਹੋਣ ਦਾ ਸਬੂਤ ਦਿੱਤਾ। ਉਹਨਾਂ ਕਿਹਾ ਨਹੀਂ 70 ਕਰੋੜ ਨਹੀਂ ਅਸੀਂ ਦੇ ਸਕਦੇ, ਆ ਜਿਹੜੇ ਟੈਕਸਾਂ ਦੇ ਜਿਹੜੇ ਪੈਸੇ ਹੈਗੇ ਨੇ, ਗਰੀਬ ਆਵਾਮ ਦੇ ਪੈਸੇ ਨੇ, ਤੁਹਾਨੂੰ ਅਸੀਂ 25 ਕਰੋੜ ਦਿੰਦੇ ਆ, ਤਾਂ ਤੁਸੀਂ ਹੋ ਆਵੋ। ਉੱਥੇ ਜਾ ਕੇ ਰਿਜ਼ਵਾਨ ਸਾਹਿਬ 4 ਮੈਚ ਖੇਲੇ ਨੇ ਇਹਨਾਂ ਨੇ, ਅਰਜਨਟਾਈਨ ਦੇ ਨਾਲ ਤੇ ਹਾਲੈਂਡ ਦੇ ਨਾਲ, ਔਰ ਕਿਸੇ ਇੱਕ ਮੈਚ ਦੇ ਵਿੱਚ ਵੀ ਇਹ ਡਰਾ ਕਰਨਾ ਬੜੀ ਦੂਰ ਦੀ ਗੱਲ ਹੈਗੀ ਹੈ। ਬੁਰੀ ਤਰ੍ਹਾਂ ਹਾਰੇ ਨੇ, ਹਾਲੈਂਡ ਕੋਲ ਵੀ ਹਾਰੇ ਨੇ, ਅਰਜਨਟਾਈਨ ਕੋਲ ਵੀ ਹਾਰੇ ਨੇ। ਹੁਣ ਆ ਕੇ ਫੇਰ ਜਿਹੜੇ ਗਏ ਨੇ ਕਿ ਨਹੀਂ ਜੀ ਉਹ ਵੱਡੀਆਂ ਟੀਮਾਂ ਸੀ, ਅਸੀਂ ਬੜਾ ਅਰਸਾ ਹੋ ਗਿਆ ਅਸੀਂ ਨਹੀਂ ਖੇਲੇਗੇ, ਔਰ ਇਹਦੇ ਬਾਅਦ ਜਿਹੜਾ ਗਏ ਨਾ ਸਾਨੂੰ ਇਸ ਤਰ੍ਹਾਂ ਮੁੰਡਿਆਂ ਨੂੰ ਜਦੋਂ ਐਕਸਪੋਜ਼ਰ ਮਿਲੇਗਾ ਬਿਹਤਰੀ ਆਏਗੀ। ਨਹੀਂ ਜੀ ਇਹ ਚੱਕਰ ਨਹੀਂ ਹੈਗਾ, ਵੱਡਾ ਇਸ਼ੂ ਇੱਕ ਹੋਰ ਚਲੋ ਵੀ ਹੈ। ਮੈਚ ਤੇ ਹਾਰ ਗਿਆ, ਲੇਕਿਨ ਸੈਰ ਸਪਾਟਾ ਤੇ ਹੋ ਗਿਆ ਨਾ ਮੀਆਂ ਸਾਹਿਬ। ਸੈਰ ਸਪਾਟਾ ਸਰ ਹੋ ਗਿਆ, ਲੇਕਿਨ ਵੱਡੀ ਇੱਕ ਹੋਰ ਵੱਡੀ ਚੀਜ਼ ਆ ਗਈ ਹੈ ਕਿ ਹਾਲੀ ਤੱਕ ਖਿਲਾੜੀ ਜਿਹੜੇ ਗਏ ਨੇ ਉਹਨਾਂ ਨੂੰ ਡੇਲੀ ਅਲਾਉਂਸ ਨਹੀਂ ਮਿਲੇ। ਹਕੂਮਤ ਨੇ 25 ਕਰੋੜ ਰੁਪਇਆ ਦੇ ਦਿੱਤਾ, ਲੇਕਿਨ ਹਾਲੀ ਤੱਕ ਅਹੁਦੇਦਾਰਾਂ ਨੇ ਇਹਨਾਂ ਨੂੰ ਜਿਹੜੇ ਡੇਲੀ ਅਲਾਉਂਸ ਉੱਥੋਂ ਦੇ ਜਿਹੜੇ ਹੁੰਦੇ ਨੇ ਆਪਣਾ ਇੰਟਰਨੈਸ਼ਨਲ ਦੌਰਿਆਂ ਦੇ ਹੋਰ ਪੈਸੇ ਹੁੰਦੇ ਨੇ, ਜਿਹੜੇ ਡੋਮੈਸਟਿਕ ਦੇ ਜਿਹੜੇ ਕੈਂਪ ਸ਼ੈਂਪ ਲੱਗਦੇ ਨੇ ਉਹਦੇ ਹੋਰ ਹੁੰਦੇ ਨੇ, ਉਹ ਹਾਲੀ ਤੱਕ ਜਿਹੜੇ ਗਏ ਨੇ ਨਹੀਂ ਮਿਲੇ। ਪਲੇਅਰ ਹੋ ਰਹੇ ਨੇ, ਕਹਿੰਦੇ ਨੇ ਕਿ ਜੀ ਅਸੀਂ ਤਾਂ ਉਧਾਰ ਫੜ ਕੇ ਕਿੰਨੀ ਕੁ ਦੇਰ ਅਸੀਂ ਇਹ ਸਿਲਸਿਲਾ ਚਲਾਵਾਂਗੇ। ਅਗਰ ਅਸੀਂ ਆਪਣੇ ਘਰ ਦਾ ਕਿਚਨ ਹੀ ਨਹੀਂ ਚਲਾ ਸਕਦੇ ਤਾਂ ਅਸੀਂ ਪਾਕਿਸਤਾਨ ਮੀਆਂ ਸਾਹਿਬ ਇਹ ਦੱਸੋ ਕਿ 2025 ਸੁਣਿਆ ਕਿ ਫੀਫਾ ਨੇ ਸਾਡੀ ਜਿਹੜੀ ਫੈਡਰੇਸ਼ਨ ਦੀ ਮੁਅੱਤਲੀ ਖਤਮ ਕਰਤੀ ਹੈ। ਇੱਕ ਤੇ ਮੁਅੱਤਲੀ ਕਿਉਂ ਹੋਈ ਸੀ, ਖਤਮ ਹੋ ਗਈ, ਉਸ ਤੋਂ ਬਾਅਦ ਇਹ ਕਈ ਵਰਿਆਂ ਤੋਂ ਸੁਣਦੇ ਪਏ ਕਿ ਫੀਫਾ ਦਾ ਫੱਡਾ ਹੀ ਰਹਿੰਦਾ ਹੈ। ਸਾਡੇ ਵੀ ਇੱਥੇ ਜਿਹੜੇ ਹੈ ਸਿਆਸਤਦਾਨ ਜਿਹੜੇ ਬੰਦੇ ਨੇ ਸਦਰ, ਉਹ ਲੜਦੇ ਰਹਿੰਦੇ ਨੇ ਆਪਸ। ਹਾਲਾਂਕਿ ਜਿਹੜੀ ਨਵੀਂ ਪੋਧ ਹੈ ਉਹਦੇ ਵਿੱਚ ਅਸੀਂ ਵੇਖਦੇ ਪਏ ਹਾਂ ਕ੍ਰਿਕਟ ਤੋਂ ਜ਼ਿਆਦਾ ਫੁੱਟਬਾਲ ਖੇਡਣ ਦਾ ਰਿਵਾਜ ਜਿਹੜਾ ਨਾ ਉਹ ਨਜ਼ਰ ਆਉਂਦਾ ਪਿਆ। ਬਿਲਕੁਲ ਰਿਜ਼ਵਾਨ ਸਾਹਿਬ, ਮੈਂ 100% ਤੁਹਾਡੇ ਨਾਲ ਐਗਰੀ ਕਰਦਾ ਵਾਂ ਕਿ ਟੈਲੈਂਟ ਜਿਹੜਾ ਹੈਗਾ ਨਾ ਪਾਕਿਸਤਾਨ ਦੇ ਆਪਣਾ ਫੁੱਟਬਾਲ ਦੇ ਵਿੱਚ ਬਹੁਤ ਜ਼ਿਆਦਾ ਹੈਗਾ। ਲਿਆੜੀ ਚਲੇ ਜੋ ਇੱਧਰ ਹੈ ਜਿਹੜੇ ਗਏ ਨੇ ਨਾ ਆਪਣਾ ਸ਼ਮਾਲੀ ਇਲਾਕਾ ਜਾ, ਤੇ ਇੱਥੇ ਬਹੁਤ ਜ਼ਿਆਦਾ ਜਿਹੜਾ ਟੈਲੈਂਟ ਹੈਗਾ। ਲੇਕਿਨ ਫਿਰ ਗੱਲ ਉੱਥੇ ਨੀਅਤ ਦੀ ਆ ਜਾਂਦੀ ਹੈ ਕਿ ਸਾਰਾ ਰੌਲਾ ਹੈਗਾ ਪੈਸਿਆਂ ਦਾ। ਪਾਕਿਸਤਾਨ ਫੁੱਟਬਾਲ ਫੈਡਰੇਸ਼ਨ ਨੂੰ ਪੈਸੇ ਆਉਂਦੇ ਨੇ ਫੀਫਾ ਕੋਲੋਂ, ਇਹਨਾਂ ਨੂੰ ਪੈਸੇ ਆਉਂਦੇ ਨੇ AFC ਕੋਲੋਂ। ਈਵਨ ਕਿ ਨਾ ਸਿਰਫ ਪੈਸੇ ਦਿੰਦੇ ਨੇ ਬਲਕਿ ਤੁਹਾਨੂੰ ਪ੍ਰੋਜੈਕਟ ਵੀ ਬਣਾ ਕੇ ਦਿੰਦੇ ਨੇ। ਲਾਹੌਰ ਦੇ ਵਿੱਚ ਜਿਹੜਾ ਫੀਫਾ ਹਾਊਸ ਬਣਿਆ ਹੈ, ਜਿਹਨੂੰ ਅਸੀਂ ਗੋਲ ਪ੍ਰੋਜੈਕਟ ਫੀਫਾ ਦਾ ਕਹਿੰਦੇ ਆ, ਇਹ ਵੀ ਬਾਕਾਇਦਾ ਤੌਰ ਤੇ ਫੀਫਾ ਦੇ ਪੈਸੇ ਨਾਲ ਬਣਿਆ ਸੀ। ਔਰ ਇਸ ਤਰ੍ਹਾਂ ਇਹਨਾਂ ਨੇ ਪੂਰੇ ਮੁਲਕ ਦੇ ਵਿੱਚ 6 ਜਗ੍ਹਾ ਤੇ ਇਸ ਤਰ੍ਹਾਂ ਗੋਲ ਪ੍ਰੋਜੈਕਟ ਬਣਾਏ ਗਏ ਸੀ। ਲੇਕਿਨ ਉਹੀ ਗੱਲ ਹੈ ਕਿ ਜਦੋਂ ਮੁਫਾਦਾਤ ਦੀ ਜੰਗ ਹੋਵੇ ਔਰ ਇਹ ਨਾ ਹੋਵੇ ਕਿ ਪਾਕਿਸਤਾਨ ਦਾ ਨਾਮ ਉੱਚਾ ਹੋਵੇ, ਇਹ ਨਾ ਹੋਵੇ ਕਿ ਪਾਕਿਸਤਾਨ ਦੀ ਟੀਮ ਬਿਹਤਰ ਹੋ ਜਾਏ, ਨਹੀਂ,